ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਡੀ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਰੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 1 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਗੱਲ ਕਰੀਏ ਸਰਕਾਰੀ ਪੁਲਿਸ ਦੀ, ਜਿਹੜੀ ਇਸ ਟਾਈਮ ਮਜੀਠੀਆ ਨੂੰ ਲੱਭ ਰਹੀ ਹੈ। ਗੱਲ ਸਿਰਫ ਮਜੀਠੀਆ ਦੇ ਨਾਲ ਹੀ ਜੁੜੀ ਨਹੀਂ ਗੀ, ਗੱਲ ਲੋਕਾਂ ਦੇ ਹੱਕਾਂ ਅਧਿਕਾਰਾਂ ਦੀ ਵੀ ਹੈ, ਗੱਲ ਪੋਲੀਟੀਕਲ ਲੜਾਈ ਨੂੰ ਹੋਰ ਪਾਸੇ ਲਿਜਾਣ ਦੀ ਵੀ ਹੈ ਤੇ ਗੱਲ ਅਕਾਲੀ ਦਲ ਦੇ ਜੁਝਾਰੂਪਣ ਦੇ ਨਾਲ ਵੀ ਜਾ ਜੁੜਦੀ ਹੈ। ਸ਼ਰਮਾ ਜੀ, ਦਿਓ ਜ਼ਰਾ ਤਫਸੀਲ ਇਸ ਪੂਰੇ ਮਾਮਲੇ ਦੀ। ਬਿਲਕੁਲ ਜੀ, ਵਿਕਰਮ ਮਜੀਠੀਆ ਦੇ ਖਿਲਾਫ ਜੀ ਮਜੀਠਾ ਪੁਲਿਸ ਦੇ ਵੱਲੋਂ ਕਾਰਵਾਈ ਪਾ ਕੇ FIR ਪਾ ਕੇ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ। ਮਤਲਬ ਇੱਕ ਤਰ੍ਹਾਂ ਨਾਲ 에ਅਰਪੋਰਟ ਵਗੈਰਾ ਨੂੰ ਵੀ ਅਲਰਟ ਕਰ ਦਿੱਤਾ ਗਿਆ ਕਿਤੇ ਵਿਕਰਮ ਮਜੀਠੀਆ ਵਿਦੇਸ਼ ਨੂੰ ਨਾ ਭੱਜ ਜਾਵੇ। 12 ਦੇ ਕਰੀਬ ਟੀਮਾਂ ਬਣਾਈਆਂ ਗਈਆਂ ਕਿ ਵਿਕਰਮ ਮਜੀਠੀਆ ਨੂੰ ਲੱਭੋ, ਜਿੱਥੋਂ ਮਰਜ਼ੀ ਲੱਭ ਲਿਆਓ। ਤੇ ਇਸ ਸਾਰੇ ਵਰਤਾਰੇ ਦੇ ਵਿੱਚ ਕਿਵੇਂ ਪੁਲਿਸ ਤੋਂ ਪੁਆਇੰਟ ਟੂ ਪੁਆਇੰਟ ਜਾਣਕਾਰੀ ਲਈ ਜਾ ਰਹੀ ਹੈ, ਉਹਦਾ ਅੰਦਾਜ਼ਾ ਇਸੇ ਗੱਲ ਤੋਂ ਲੱਗਦਾ ਕਿ ਕਿਸ ਤਰ੍ਹਾਂ FIR ਹੁੰਦੀ ਹੈ, ਕਿਸ ਤਰ੍ਹਾਂ ਉਹਦੇ ਵਿੱਚ ਨਾਮ ਆਉਂਦੇ ਨੇ, ਕਿਸ ਤਰ੍ਹਾਂ ਕਾਰਵਾਈ ਅੱਗੇ ਵੱਧਦੀ ਹੈ। ਇਹ ਸਾਰੀ ਚੱਲਦੀ ਕਾਰਵਾਈ ਦੇ ਵਿੱਚ SSP ਦੀ ਬਦਲੀ ਵੀ ਹੋ ਜਾਂਦੀ ਹੈ ਨਾ। ਜਿਹੜੇ 12-14 ਅਫਸਰ ਬਦਲੇ, ਉਹਨਾਂ ਚ ਦਿਹਾਤੀ ਦਾ ਅੰਮ੍ਰਿਤਸਰ ਦਿਹਾਤੀ ਦਾ SSP ਬਦਲਤਾ, ਉਹ ਤੋਂ ਵੀ ਸਪਸ਼ਟ ਅੰਦਾਜ਼ਾ ਮਿਲਦਾ ਕਿ ਸਰਕਾਰ ਉਹ ਤੋਂ ਨਾਖੁਸ਼ ਹੈ। ਨਾਖੁਸ਼ੀ ਦਾ ਕਾਰਨ ਵੀ ਸਰਕਾਰ ਦਾ ਇੱਕ ਹੈਗਾ ਕਿ ਜਿੱਦਣ ਚੋਣਾਂ ਸੀ ਉਸ ਦਿਨ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਅਕਾਲੀ ਦਲ ਦੇ ਵਰਕਰਾਂ ਜਾਂ ਮਜੀਠੀਏ ਦੇ ਸਮਰਥਕਾਂ ਦੇ ਵਿਚਾਲੇ ਟਕਰਾਅ ਹੋ ਗਿਆ। ਠੀਕ ਹੈ। ਉਹ ਟਕਰਾਅ ਦੇ ਵਿੱਚ ਮਤਲਬ ਕਿ ਜਿਹੜੀ ਧਿਰ ਦੇ ਉੱਤੇ ਸਵਾਲ ਆ ਉਹ ਆਮ ਆਦਮੀ ਪਾਰਟੀ ਦੀ ਧਿਰ ਤੇ ਆ ਤੇ ਉਹਨਾਂ ਦਾ ਇੱਕ ਬੰਦਾ, ਪੰਮੇ ਨਾਂ ਦਾ ਬੰਦਾ, ਫੜ ਵੀ ਲਿਆ ਪੁਲਿਸ ਨੇ। ਹੁਣ ਸਰਕਾਰ ਔਖੀ ਨਹੀਂ ਹੋਊਗੀ ਕਿ ਸਾਡੀ ਉਹ ਸਰਕਾਰ ਹੋਵੇ, ਸਾਡੀ ਉਹ ਪੁਲਿਸ ਹੋਵੇ ਤੇ ਸਾਡਾ ਹੀ ਬੰਦਾ ਫੜ ਲੈਣ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ। ਫਿਰ ਅਗਲੇ ਕਹਿੰਦੇ ਵੀ ਐਂ ਕਰੋ, ਫਿਰ ਇਹਨੂੰ ਤਾਂ ਭੇਜੋ ਬਾਹਰ ਕਿ ਜੀ ਹਲਕਾ ਇੰਚਾਰਜ ਸਾਹਿਬ ਛੁਡਾ ਲਿਆ ਏ ਕਿ ਹੁਣ ਪਾਓ ਜੀ ਕਾਰਵਾਈ ਮੇਰੀ ਸ਼ਿਕਾਇਤ ਤੇ। ਉਹੀ ਪੰਮਾ ਸ਼ਿਕਾਇਤ ਦਿੰਦਾ ਤੇ ਸ਼ਿਕਾਇਤ ਦੇ ਵਿੱਚ ਜੋਬਨਪ੍ਰੀਤ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਚੈਨ ਖੋਹਣ ਦਾ ਦੋਸ਼ ਲੱਗਦਾ। ਠੀਕ ਹੈ ਜੀ। ਚੈਨ ਬਰਾਮਦ ਕਰ ਲਈ ਜਾਂ ਚੈਨ ਬਰਾਮਦ ਕਰਨ ਦਾ ਤਰੀਕਾ ਇਹ ਹੈ ਕਿ 5:30 ਵਜੇ ਜਾਓ, ਅਗਲੇ ਨੂੰ ਘਰੋਂ ਚੱਕ ਲਿਆਓ ਤੇ ਫਿਰ ਉਹਨੂੰ ਥਾਣੇ ਚ ਲੁਕੋ ਕੇ ਰੱਖ ਲਓ ਕਿਤੇ ਕੁਆਟਰ ਦੇ ਵਿੱਚ। ਤੇ ਫਿਰ ਵਿਕਰਮ ਮਜੀਠੀਆ ਆਪਣੇ ਉਸੇ ਅੰਦਾਜ਼, ਕਿਉਂਕਿ ਵਿਕਰਮ ਮਜੀਠੀਆ ਦੇ ਉੱਤੇ ਬੇਸ਼ੱਕ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਚੱਲਦਾ, ਜ਼ਮਾਨਤ ਤੇ ਨੇ। ਵਿਕਰਮ ਮਜੀਠੀਆ ਦੇ ਉੱਤੇ ਬੇਸ਼ੱਕ ਡਰੱਗ ਦੇ ਉੱਤੇ ਉਂਗਲ ਧਰਦੀ ਹੈ ਪੰਜਾਬ ਸਰਕਾਰ, ਸਟੇਜਾਂ ਤੋਂ ਪ੍ਰਚਾਰ ਦੀ ਵੀ, ਪਰ ਚਲਾਨ ਪੇਸ਼ ਨਹੀਂ ਕਰ ਰਹੀ। ਉਹ ਵਿਕਰਮ ਮਜੀਠੀਆ ਲਗਾਤਾਰ ਸਰਕਾਰ ਨੂੰ ਘੇਰਦਾ ਰਹੇ ਨੇ। ਬੇਸ਼ੱਕ ਉਹਨਾਂ ਦੇ ਅਕਾਲੀ BJP ਦੇ ਸਮੇਂ ਪੁਲਿਸ ਦੀ ਵਰਤੋਂ ਕਿਵੇਂ ਹੁੰਦੀ ਰਹੀ, ਕਾਂਗਰਸ ਦੇ ਸਮੇਂ ਪੁਲਿਸ ਦੀ ਵਰਤੋਂ ਕਿਵੇਂ ਹੁੰਦੀ ਰਹੀ, ਪੈਰਲਲ ਸਵਾਲ ਖੜਾ। ਬਿਲਕੁਲ ਸਹੀ। ਕਿ ਇਸੇ ਤਰੀਕੇ ਪੁਲਿਸ ਹਮੇਸ਼ਾ ਸਰਕਾਰੀ ਹੋ ਰਹੀ ਹੈ, ਉਹ ਕਦੇ ਲੋਕਾਂ ਦੀ ਪੁਲਿਸ ਬਣੀ ਹੋ ਨਹੀਂ। ਸਹੀ ਹੈ। ਤੇ ਇਸ ਲਈ ਫਿਰ ਹੁਣ ਮੌਜੂਦਾ ਸਰਕਾਰ ਦੀ ਆਓ ਤੇ ਵਿਕਰਮ ਮਜੀਠੀਆ ਸਰਕਾਰ ਨੂੰ ਘੇਰਦੇ ਨੇ, ਇਸ ਲਈ ਸਰਕਾਰ ਨੂੰ ਰੜਕਦੇ ਵੀ ਨੇ। ਉਹਨਾਂ ਸੁਖਬੀਰ ਬਾਦਲ ਨਹੀਂ ਰੜਕਦਾ, ਉਹਨਾਂ ਰਾਜਾ ਵੜਿੰਗ ਨਹੀਂ ਰੜਕਦਾ ਜਿੰਨਾ ਵਿਕਰਮ ਮਜੀਠੀਆ ਰੜਕਦਾ, ਕਿਉਂਕਿ ਵਿਕਰਮ ਮਜੀਠੀਆ ਤੰਜ ਵਿਅੰਗ, ਉਹਨਾਂ ਦਾ ਹੀ ਅੰਦਾਜ਼, ਉਹਨਾਂ ਦਾ ਹੀ ਤਰੀਕਾ, ਉਹ ਸਾਰਾ ਕੁਝ ਕਰ ਲੈਂਦੇ ਆ। ਜੀ। ਚਲੋ ਵਿਕਰਮ ਮਜੀਠੀਆ ਆਪਣੇ ਸਮਰਥਕ ਦੇ, ਆਪਣੇ ਸਾਥੀ ਦੇ ਪਿੱਛੇ ਪੈਰ ਨੱਪਦੇ ਥਾਣੇ ਤੱਕ ਪਹੁੰਚ ਗਏ ਤੇ ਕਵਾਇਦ ਕੀਤੀ ਕਿ ਮੈਂ ਕਢਾ ਲਵਾਂ, ਛੁਡਾ ਲਵਾਂ। ਉਹ ਬੈਰਕ ਦਿਖਾਤੇ, ਖਾਲੀ ਦਿਖਾਤਾ ਸਾਰਾ ਕੁਛ। ਫਿਰ ਉੱਥੋਂ ਹਾਕਾ ਮਾਰਦੇ ਉਹਦੇ ਕਮਰੇ ਤੱਕ ਚਲੇ ਗਏ, ਕੁਆਟਰ ਤੱਕ ਉੱਥੋਂ ਕੱਢ ਲਿਆਏ। ਉਹ ਤੋਂ ਬਾਅਦ ਅਗਲਿਆਂ ਨੇ ਜੀ ਲੰਬੀ ਜੱਦੋਜਹਿਦ ਤੋਂ ਬਾਅਦ FIR ਦੀ ਕਾਪੀ ਦਿਖਾਈ, ਉਸ ਦਾ ਤਾਜ਼ੀ ਕੱਟੀ ਹੋਈ ਨਵੀਂ ਬਣਾਈ ਜੋ ਕੀਤਾ
ਤੇ ਉਹਦੇ ਆਧਾਰ ਤੇ ਉਹਨਾਂ ਨੇ ਬੰਦਾ ਤਾਂ ਰੱਖ ਲਿਆ ਉੱਥੇ ਤੇ ਇਹਨਾਂ ਨੂੰ ਤੋਰਤਾ। ਜੀ। ਹੁਣ ਫਿਰ ਸਰਕਾਰ ਕਹਿੰਦੀ ਉਹਨੂੰ ਵੀ ਮੌਕਾ ਮਿਲ ਗਿਆ, ਕਰੋ ਅੰਮ੍ਰਿਤਪਾਲ ਮਾਂਗ ਵਰਗਾ, ਬਣਾਓ ਅਜਨਾਲੇ ਵਰਗਾ ਕੇਸ ਕਿ ਜੀ ਥਾਣੇ ਤੇ ਹਮਲਾ। ਤੇ ਥਾਣੇ ਤੇ ਹਮਲੇ ਦੇ ਕੇਸ ਦੇ ਵਿੱਚ ਫਿਰ ਵਿਕਰਮ ਮਜੀਠੀਆ, ਉਹਦੇ ਕੁਝ ਸਾਥੀ ਤੇ ਉਹ ਤੋਂ ਇਲਾਵਾ 40-50 ਅਣਪਛਾਤੇ। ਹੁਣ ਅਣਪਛਾਤੇ ਜਿਹੜਾ ਸਿਰ ਚੱਕੇ ਉਹਨੂੰ ਚੱਕ ਲਓ, ਜਿਹਦਾ ਮਰਜ਼ੀ ਨਾ ਪਾ ਲਓ। ਸਹੀ ਹੈ। ਹੁਣ ਵਿਕਰਮ ਮਜੀਠੀਆ ਦੇ ਸਮਰਥਕ ਸਾਰੇ ਸਾਈਡਲਾਈਨ ਹੋਣਾ ਪਊਗਾ ਉਹਨਾਂ ਨੂੰ, ਮੁੱਢਲੀ ਕਤਾਰ ਦੇ ਲੀਡਰਾਂ ਨੂੰ ਸਾਰੇ ਪਰੇ ਹੋਣਾ ਪਊਗਾ, ਉਹਨਾਂ ਦੇ ਭੈਣ ਭਰਾਵਾਂ ਤੱਕ ਨੂੰ ਡਰ ਹੋਊਗਾ ਕਿ ਪਤਾ ਨਹੀਂ ਕਿਹਨੂੰ ਚੱਕ ਲਵੇ ਪੁਲਿਸ। ਇਹ ਤਰੀਕਾ ਇਹਨਾਂ ਦਾ। ਸਹੀ ਹੈ। ਹੁਣ ਇਹ ਕਿਹੜਾ ਸਾਰੇ ਰਵਨੀਤ ਬਿੱਟੂ ਦੇ ਰਿਸ਼ਤੇਦਾਰ ਨੇ ਕਿ ਛੁਡਾ ਕੇ ਲੈ ਜਾਣਗੇ ਓਮਕਾਰ ਸਿੰਘ ਨੂੰ, ਠੀਕ ਹੈ ਨਾ। ਤੇ ਉੱਥੇ ਤਾਂ ਰਵਨੀਤ ਬਿੱਟੂ ਦੀ ਤਾਂ ਕੋਈ ਕਾਰਵਾਈ ਹੋਈ ਨਹੀਂ, ਇਹੀ ਅਸੀਂ ਦੇਖੀ ਨਹੀਂ। ਜੀ ਜੀ ਬਿਲਕੁਲ। ਜਾਂ ਉਹਦੇ ਸਮਰਥਕਾਂ ਦੇ ਉੱਤੇ ਕੋਈ ਲੁੱਕਆਊਟ ਨੋਟਿਸ ਜਾਰੀ ਹੋ ਗਿਆ ਹੋਵੇ, ਜਾਂ ਉਹਨਾਂ ਨੂੰ ਅਣਪਛਾਤਿਆਂ ਤੌਰ ਤੇ। ਸੋ ਇੱਥੇ ਹੁਣ ਹੋਰ ਤਰ੍ਹਾਂ ਦੇ ਤਰੀਕਾ ਇੱਥੇ ਚੱਲ ਰਹੀ ਆ ਕਾਰਵਾਈ। ਸਹੀ ਹੈ। ਹੁਣ ਵਿਕਰਮ ਮਜੀਠੀਆ ਤਾਂ ਹੋ ਗਏ ਜੀ ਰੂਪੋਸ਼ ਹਲੇ ਫਿਲਹਾਲ, ਧਿਰ ਪਹੁੰਚ ਗਈ ਉਹਨਾਂ ਦੀ ਅਦਾਲਤ। ਸਰਕਾਰ ਲੜ ਰਹੀ ਹੈ ਪੁਲਿਸ ਸਹਾਰੇ, ਵਿਕਰਮ ਮਜੀਠੀਆ ਲੜ ਰਹੇ ਨੇ ਕਾਨੂੰਨ ਸਹਾਰੇ ਜਾਂ ਅਦਾਲਤਾਂ ਦੇ ਸਹਾਰੇ। ਸਹੀ ਹੈ। ਹੁਣ ਉਧਰੋਂ ਅੱਜ ਪੁਲਿਸ ਨੂੰ ਵੀ ਸਰਕਾਰ ਨੂੰ ਵੀ ਨੋਟਿਸ ਹੋ ਗਿਆ ਕਿ ਅੱਜ ਦਿਓ ਜੀ ਜਵਾਬ, ਤੇ ਉਸ ਤੋਂ ਬਾਅਦ ਦੇਖਣਾ ਕੀ ਹੁੰਦਾ। ਪਰ ਇਸ ਵਰਤਾਰੇ ਨੂੰ ਇੱਕ ਵੱਖਰੇ ਨੁਕਤੇ ਤੋਂ ਸਮਝਣ ਦੀ ਲੋੜ ਹੈ ਪ੍ਰਵੀਨ ਜੀ। ਇਹਦਾ ਮਤਲਬ ਸਰਕਾਰਾਂ ਕੀ ਇਹ ਚਾਹੁੰਦੀਆਂ ਨੇ ਕਿ ਕੱਲ ਨੂੰ ਜਦੋਂ ਚੋਣਾਂ ਹੋਣ ਦੂਜੀ ਧਿਰ ਦਾ ਕੋਈ ਪੋਲਿੰਗ ਏਜੰਟ ਵੀ ਨਾ ਬਣੇ। ਸਹੀ ਹੈ। ਕਿ ਪੋਲਿੰਗ ਏਜੰਟਾਂ ਨੂੰ ਵੀ ਇਸ ਕਦਰ ਡਰਾਉਣਾ ਹੈ ਕਿ ਕੋਈ ਵਿਰੋਧੀ ਧਿਰ ਦੇ ਉਮੀਦਵਾਰ ਨਾਲ ਖੜਾ ਵੀ ਨਜ਼ਰ ਨਾ ਆਵੇ। ਸਹੀ ਹੈ। ਕੱਲ ਨੂੰ ਕੋਈ ਬੂਥ ਵੀ ਨਾ ਲਾਉਣ, ਇੰਨਾ ਡਰਾ ਦਿਓ ਲੋਕਾਂ ਨੂੰ। ਕੀ ਉਹ ਵਰਤਾਰਾ ਹੈ? ਖੜਕੂਵਾਦ ਦੇ ਦੌਰ ਦੇ ਦੌਰਾਨ ਤਾਂ ਜੋ ਪੁਲਿਸ ਨੇ ਤਸ਼ੱਦਦ ਢਾਇਆ, ਮਤਲਬ ਕਾਲਜ ਗਿਆ ਮੁੰਡਾ, ਨਾਨਕੀ ਗਿਆ ਮੁੰਡਾ, ਖੇਤੀ ਕੱਖ ਲੈਣ ਗਿਆ ਮੁੰਡਾ, ਹੈ ਨਾ, ਬਾਅਦ ਚੋਂ ਜਾਂ ਤਾਂ ਐਨਕਾਊਂਟਰ ਚ ਮਾਰਿਆ ਗਿਆ ਤੇ ਜਾਂ ਜੇਲ੍ਹਾਂ ਚ ਧੱਕੇ ਖਾਂਦਾ ਰਿਹਾ, ਜਾਂ ਜਿਨ੍ਹਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ ਤੇ ਖਾਲੜਾ ਸਾਹਿਬ ਉਹਨਾਂ ਦੀਆਂ ਰਿਪੋਰਟਾਂ ਤਿਆਰ ਕਰਦੇ ਤੁਰ ਗਏ। ਇਹ ਸਾਰਾ ਵਰਤਾਰਾ। ਪਰ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਦਾ ਦੌਰ ਜੇ ਤੁਸੀਂ ਦੇਖੋ, ਈਵਨ ਉਹਨਾਂ ਦਿਨਾਂ ਦੇ ਵਿੱਚ ਵੀ ਜੇ ਕੁਝ ਅਜਿਹੀ ਸਥਿਤੀ ਬਣਦੀ ਸੀ ਕਿ ਪਿੰਡ ਚੋਂ ਕਿਸੇ ਨੂੰ ਚੱਕ ਲਿਆ, ਕੁਝ ਕਰ ਲਿਆ, ਤਾਂ ਪਿੰਡ ਦੀ ਪੰਚਾਇਤ ਟਰੈਲੀ ਭਰ ਕੇ ਰੇੜਾ ਜੋੜ ਕੇ ਥਾਣੇ ਪਹੁੰਚ ਜਾਂਦੀ ਸੀ। ਸਹੀ ਹੈ, ਬਿਲਕੁਲ ਜੀ, ਇਦਾਂ ਹੀ ਹੈ। ਤੇ ਸਾਰੇ ਬਾਹਰ ਦਰਖਤਾਂ ਥੱਲੇ, ਸੜਕਾਂ ਕਿਨਾਰੇ, ਥਾਣੇ ਦੇ ਬਾਹਰ ਵਿਹੜੇ 'ਚ ਬੈਠੇ ਨੇ। ਠੀਕ ਹੈ ਨਾ, ਕੁਰਸੀ ਸਰਪੰਚ ਨੂੰ ਮਿਲ ਜੂ, ਲੰਬੜਦਾਰ ਨੂੰ ਮਿਲ ਜੂ, ਬਾਕੀਆਂ ਨੂੰ ਨਹੀਂ ਮਿਲਦੀ ਸੀ, ਉੱਥੇ ਬੈਠੇ ਰਹਿੰਦੇ ਸਾਰੇ। ਇਕੱਠ ਹੁੰਦਾ ਸੀ। ਹੁਣ ਠੀਕ ਹੈ, ਦੌਰ ਬਦਲ ਗਿਆ। ਹੁਣ ਵੀ ਪਿੰਡਾਂ ਚੋਂ ਕਾਰਾਂ, ਗੱਡੀਆਂ, ਸਕੂਟਰਾਂ, ਮੋਟਰਸਾਈਕਲਾਂ ਦੇ ਕਾਫਲੇ ਜਾਂਦੇ ਆ ਥਾਣੇ ਦੇ ਵਿੱਚ ਇਕੱਠੇ। ਜੀ ਜੀ ਬਿਲਕੁਲ। ਬੰਦਾ ਇੱਕ ਚੱਕਿਆ ਹੁੰਦਾ ਤੇ ਬੰਦਾ 300 ਬੈਠਾ ਹੁੰਦਾ ਥਾਣੇ ਜਾ ਕੇ। ਕੀ ਇਹ ਵੀ ਡਰਾਉਂਦੀ ਫਿਰਕੀ ਰੱਖੇ ਕੱਲ ਨੂੰ ਪੰਚਾਇਤ ਵੀ ਨਾ ਆਵੇ, ਕੱਲ ਨੂੰ ਲੋਕ ਵੀ ਨਾ ਇਕੱਠੇ ਹੋ ਕੇ ਆਉਣ, ਸਾਰਿਆਂ ਨੂੰ ਥਾਣੇ ਤੇ ਹਮਲਾ ਪਾ ਦਿਆ ਕਰੇ ਬਸ। ਜੇ ਉਸ ਵੀਡੀਓਗ੍ਰਾਫੀ ਨੂੰ ਦੇਖੋ ਵਿਕਰਮ ਮਜੀਠੀਆ ਦੀ ਜੀ, ਤਾਂ ਉਹਦੇ ਵਿੱਚ ਕਿਤੇ ਵੀ ਕੁਝ ਅਜਿਹਾ ਨਹੀਂ ਹੈਗਾ ਵਿਕਰਮ ਮਜੀਠੀਆ ਵਾਲੇ ਪਾਸੇ। ਉਹ ਤਾਂ ਕਹਿੰਦੇ ਜੀ ਅਸੀਂ ਆਪਣਾ ਬੰਦਾ ਭਾਲ ਰਹੇ ਹਾਂ, ਜੇ ਥਾਣੇ ਲੈ ਕੇ ਗਏ ਸੀ ਥਾਣੇ 'ਚ ਕਿਉਂ ਨਹੀਂ ਗਾ ਉਹ, ਹੈ ਨਾ। ਤੇ ਜੇ ਪੁਲਿਸ ਵਾਲੇ ਪਾਸੇ ਦੇਖੋਗੇ, ਪੁਲਿਸ ਵਾਲੇ ਕਹਿੰਦੇ ਨਹੀਂ ਜੀ ਇਹ ਤਾਂ ਸਾਡੇ ਕੰਮ 'ਚ ਵਿਘਨ ਸੀ, ਸਰਕਾਰੀ ਕੰਮ 'ਚ ਦਖਲ ਸੀ ਜੀ, ਇਹ ਕਾਨੂੰਨ ਦੇ ਉੱਤੇ ਹਮਲਾ ਸੀ ਜੀ, ਇਹ ਕਾਨੂੰਨ ਦੇ ਰਾਖਿਆਂ ਤੇ ਹਮਲਾ ਸੀ। ਵੀ ਤੁਸੀਂ ਕਾਨੂੰਨ ਦੀ ਪਾਲਣਾ ਕਰ ਰਹੇ ਹੋ, ਤੁਸੀਂ ਕਾਨੂੰਨ ਦੇ ਰਾਖੇ ਹੈਗੇ ਹੋ ਜੀ। ਸਹੀ ਹੈ। ਤੇ ਇਸ ਲਈ ਇਹ ਸਾਰਾ ਵਰਤਾਰਾ ਸਿੱਧਾ ਦਿਖਦਾ ਕਿ ਪੁਲਿਸ ਇੱਥੇ ਟੂਲ ਹੈ, ਲੜਾਈ ਭਗਵੰਤ ਮਾਨ ਤੇ ਮਜੀਠੀਆ ਦੀ ਹੈ। ਹੁਣ ਕੀ ਵਿਕਰਮ ਮਜੀਠੀਆ ਨੇ ਮੌਕਾ ਦਿੱਤਾ ਸਰਕਾਰ ਨੂੰ ਆਪਣੇ ਖਿਲਾਫ ਬੈਠੇ ਬਿਠਾਏ? ਜੀ ਸਹੀ ਹੈ। ਕੀ ਵਿਕਰਮ ਮਜੀਠੀਆ ਨੇ ਜਾਣਬੁੱਝ ਕੇ ਇਹ ਰਾਹ ਚੁਣਿਆ? ਕੀ ਉਹਨੂੰ ਅੰਦਾਜ਼ਾ ਸੀ ਕਿ ਸਰਕਾਰ ਏਦਾਂ ਵੀ ਕਰ ਸਕਦੀ ਹੈ? ਜਾਂ ਵਿਕਰਮ ਮਜੀਠੀਆ ਸੱਚਮੁੱਚ ਥਾਣਾ ਘੇਰਨੇ ਆਉਂਦੇ ਤੇ ਬੰਦਾ 1000 ਲੈ ਕੇ ਆਉਂਦੇ, ਜਾਂ ਉਹ ਥਾਣੇ ਮੂਹਰੇ ਧਰਨਾ ਲਾਉਣ ਆਉਂਦੇ, ਪ੍ਰਦਰਸ਼ਨ ਕਰਨ ਆਉਂਦੇ ਕਿ ਆਹ ਬੈਠੇ ਆ ਜੀ, ਸਾਨੂੰ ਵੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਓ, ਫਿਰ ਤਰੀਕਾ ਹੋਰ ਹੁੰਦਾ। ਸੋ ਇਹ ਸਾਰੇ ਸਵਾਲ ਹੁਣ ਨਵੇਂ ਤਰੀਕੇ ਨਾਲ ਐਡਰੈਸ ਹੋ ਰਹੇ ਨੇ। ਪਰ ਇਹ ਸਾਰੇ ਦੇ ਵਿੱਚੋਂ ਇੱਕ ਗੱਲ ਬਿਲਕੁਲ ਨਿੱਤਰ ਕੇ ਸਾਫ਼ ਹੈ ਕਿ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਹੈ ਤੇ ਪੁਲਿਸ ਨੂੰ ਚਲਾ ਸੱਤਾਧਾਰੀ ਧਿਰ ਸ਼ਰੇਆਮ ਰਹੀ ਹੈ। ਜੇ ਇਹਨਾਂ ਨੂੰ ਮਤਲਬ ਕਿ ਇਸ ਵਿਕਰਮ ਮਜੀਠੀਆ ਦੇ ਥਾਣੇ ਆਉਣ ਨਾਲ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਦਿਖਦੀ ਆ, ਤਾਂ ਜਦੋਂ ਇੱਕੋ ਜੀ ਮਤਲਬ ਕਿ RTI ਮੰਗਣ ਵਾਲਾ ਮੁੰਡਾ ਮਾਰਿਆ ਗਿਆ, ਬੇਸ਼ੱਕ ਉਹ ਰਿਸ਼ਤੇਦਾਰ ਨੇ ਮਾਰਿਆ ਜੀ, ਕੀ ਮਾਮਲਾ ਜੋ ਮਰਜੀ, ਪਰ ਗੋਲੀ ਚਲਾਉਣ ਦੀ ਹਿੰਮਤ ਹੈ ਨਾ ਲੋਕਾਂ ਦੀ, ਬਿਲਕੁਲ ਡਰ ਤਾਂ ਹੈ ਨਹੀਂ ਨਾ ਕੋਈ। ਉੱਥੇ ਅਮਨ ਕਾਨੂੰਨ ਦੀ ਸਥਿਤੀ ਭੰਗ ਨਹੀਂ ਹੁੰਦੀ। ਮਾਸਟਰ ਆਪਣੇ ਜਵਾਕ ਨੂੰ ਛੱਡਣ ਜਾਵੇ ਤੇ ਮੁੜ ਕੇ ਲਾਸ਼ ਬਣ ਕੇ ਆਪਣੇ ਘਰੇ ਪਰਤੇ, ਅੰਮ੍ਰਿਤਸਰ ਦੇ ਵਿੱਚ ਮੱਖੀਆਂ ਆਪਣੇ ਪਣਾਉਣੀਆਂ ਹੋਣ, ਤੇ ਜੀ ਉਹ ਉੱਥੇ ਨਹੀਂ ਦਿਖਦਾ ਕਿ ਹਾਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕੌਣ ਭੰਗ ਕਰ ਰਿਹਾ। ਕਿੰਨੇ ਮਾਮਲੇ ਮੱਖੂ ਦੇ ਵਿੱਚ
ਦੁਕਾਨ ਤੇ ਬੈਠਾ ਕਰਿਆਨੇ ਵਾਲਾ ਬੰਦਾ ਮਾਰਤਾ, ਪਹਿਲਾਂ ਨੰਗਲ ਮੁੰਡਾ ਮਾਰਿਆ ਸੀ, ਇੱਕ ਦੁਕਾਨਦਾਰਾਂ ਤੇ ਕਿੰਨੇ ਹਮਲੇ ਹੋ ਲਏ, ਖੇਡ ਦੇ ਮੈਦਾਨਾਂ 'ਚ ਕਿੰਨਾ ਕੁਝ ਹੋ ਲਿਆ, ਕੱਲ ਲੁਧਿਆਣੇ ਗੋਲੀਆਂ ਚੱਲੀਆਂ ਸ਼ਰੇ ਬਾਜ਼ਾਰ, ਉੱਥੇ ਨਹੀਂ ਦਿਖਦਾ ਜੀ। ਸਹੀ ਹੈ। ਸੋ ਇਸ ਲਈ ਇਹਨਾਂ ਦਾ ਅਮਨ ਕਾਨੂੰਨ ਸਿਰਫ ਰਾਜਨੀਤਿਕ ਅਮਨ ਕਾਨੂੰਨ ਹੈ, ਇਹ ਤੋਂ ਵੱਧ ਕੇ ਨਹੀਂ ਹੈ। ਸੋ ਪੂਰੀ ਤਰ੍ਹਾਂ ਸਿਆਸੀਕਰਨ, ਸਰਕਾਰੀਕਰਨ ਪੁਲਿਸ ਦਾ ਪਹਿਲਾਂ ਵੀ ਰਿਹਾ ਤੇ ਹੁਣ ਵੀ, ਹੁਣ ਉਹ ਤੋਂ ਵੀ 4 ਕਦਮ ਅੱਗੇ, ਕਿਉਂਕਿ ਬਦਲਾਅ ਵਾਲੇ ਨੇ ਨਾ, ਸੋ ਨਵੇਂ ਮੀਲ ਪੱਥਰ ਸਾਬਤ ਕਰ ਰਹੇ ਨੇ ਜੀ। ਬਿਲਕੁਲ। ਤੇ ਅਗਲੀ ਗੱਲ ਕਰੀਏ, ਐਸਜੀਪੀਸੀ ਨੇ ਕਹਿੰਦੇ ਸਿੱਟ ਨੂੰ ਕੋਰਾ ਇਨਕਾਰ ਕਰਤਾ ਜੀ। ਬਿਲਕੁਲ ਜੀ, ਐਸਜੀਪੀਸੀ ਮੈਨੂੰ ਲੱਗਦਾ ਕਾਫੀ ਦੇਰ ਕਰ ਗਈ ਸਹੀ ਸਟੈਂਡ ਲੈਂਦਿਆਂ। ਵੈਸੇ ਤਾਂ ਕੌਮ ਸੰਗਤ ਚਾਹੁੰਦੀ ਆ ਕਿ ਐਸਜੀਪੀਸੀ ਆਪ ਸਾਹਮਣੇ ਆਉਂਦੀ, 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਸਹੀ ਸੱਚ ਸਾਹਮਣੇ ਰੱਖ ਦਿੰਦੀ ਜੀ। ਤੇ ਜੇ ਅੱਜ ਐਸਜੀਪੀਸੀ ਸਹੀ ਰੱਖ ਵੀ ਦੇਵੇ ਤਾਂ ਵੀ ਉਹ ਇੰਨਾ ਯਕੀਨ ਆਪਣਾ ਗਵਾ ਚੁੱਕਿਆ ਕਿ ਲੋਕਾਂ ਨੂੰ ਯਕੀਨ ਨਹੀਂ ਹੁੰਦਾ, ਕਿਉਂਕਿ ਉੱਥੇ ਵੀ ਪੂਰੀ ਤਰ੍ਹਾਂ ਰਾਜਨੀਤੀਕਰਨ ਤਾਂ ਹੋਇਆ ਹੋਈ ਹੈ ਸ਼੍ਰੋਮਣੀ ਕਮੇਟੀ ਦਾ। ਪਰ ਜਿੱਦਣ ਦੀ ਪੰਜਾਬ ਸਰਕਾਰ ਆਈ ਹੈ ਉਦਣ ਦੀ ਉਹਦਾ ਐਸਜੀਪੀਸੀ ਨਾਲ 36 ਦਾ ਅੰਕੜਾ ਚੱਲ ਰਿਹਾ ਜੀ। ਸਹੀ ਹੈ। ਪੰਜਾਬ ਸਰਕਾਰ, ਕੋਈ ਵੀ ਸਰਕਾਰ ਧਾਰਮਿਕ ਕੰਮਾਂ ਦੇ ਵਿੱਚ ਜਦੋਂ ਰਾਜਨੀਤਿਕ ਤੌਰ ਤੇ ਦਖਲ ਦਿੰਦੀ ਆ, ਫਿਰ ਉਹਦਾ ਕਦੇ ਵੀ ਉਸ ਧਿਰ ਨੂੰ ਫਾਇਦਾ ਨਹੀਂ ਹੋਇਆ, ਨੁਕਸਾਨ ਨਹੀਂ ਹੋਇਆ, ਕਿਉਂਕਿ ਸੰਗਤ ਦੇ ਮਨ ਦੇ ਵਿੱਚ ਭਾਵਨਾਤਮਕ ਇਹ ਜਾਂਦਾ ਕਿ ਤੁਸੀਂ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹੋ, ਖੇਡ ਰਹੇ ਹੋ ਜੀ। ਗੁਰਬਾਣੀ ਵਾਲਾ ਮਸਲਾ ਸੰਗਤ ਵੀ ਚਾਹੁੰਦੀ ਹੈ ਕਿ ਹੱਲ ਹੋਣਾ ਚਾਹੀਦਾ ਹੈ, ਸਰਬ ਸਾਂਝੀ ਬਾਣੀ ਹੈ ਤੇ ਸਾਰਿਆਂ ਨੂੰ ਪ੍ਰਸਾਦਨ ਕਰਨ ਦਾ ਅਧਿਕਾਰ ਦੇ ਦੇਣਾ ਚਾਹੀਦਾ ਜੀ। ਪਰ ਸਰਕਾਰ ਦੇ ਤਰੀਕੇ ਤੇ ਸੰਗਤ ਕਹਿੰਦੀ ਇਹ ਤਰੀਕਾ ਨਹੀਂ ਸਹੀ ਹੈਗਾ ਇਹਨਾਂ ਦਾ, ਉੱਥੇ ਟਕਰਾਅ ਸ਼ੁਰੂ ਹੋਇਆ ਜੀ। ਫਿਰ ਤੁਸੀਂ ਕਹਿੰਦੇ ਅਸੀਂ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਕਰਤੀ ਕਾਰਵਾਈ, ਬਿਠਾਤੀ ਸਿੱਟ, ਲੱਭ ਵੀ ਗਏ, ਅਸੀਂ ਚੱਕਣ ਵੀ ਚੱਲੇ ਆ ਜੀ, ਤੇ ਬਾਅਦ ਚੋਂ ਭੱਜ ਵੀ ਆਏ ਮੋਜੇ ਖੋਲ ਕੇ। ਸਹੀ ਹੈ। ਫਿਰ ਤੁਸੀਂ ਯੂ ਟਰਨ ਵੀ ਐਸਾ ਮਾਰਿਆ। ਹੁਣ ਉਸ ਮਸਲੇ ਤੇ ਤੁਸੀਂ ਇੱਧਰ ਨੂੰ ਹੋਲੇ ਕਿ ਸ਼੍ਰੋਮਣੀ ਕਮੇਟੀ ਤੋਂ ਰਿਕਾਰਡ ਲੈਣਾ ਹੈ ਜੀ, ਆਹ ਲੈਣਾ ਜੀ, ਜਾਣਕਾਰੀ ਲੈਣੀ ਹੈ ਜੀ। ਸ਼੍ਰੋਮਣੀ ਕਮੇਟੀ ਜਥੇਦਾਰ ਸਾਹਿਬ ਕਹਿੰਦੇ ਤੱਕਣ ਲੱਗ ਗਈ, ਜਥੇਦਾਰ ਸਾਹਿਬ ਕਹਿੰਦੇ ਵੀ ਟਕਰਾਅ 'ਚ ਨਹੀਂ ਪੈਣਾ, ਤੁਸੀਂ ਉਹਨਾਂ ਦਾ ਤਾਲਮੇਲ ਰੱਖੋ, ਉਹਨਾਂ ਨੂੰ ਜੋ ਦਸਤਾਵੇਜ਼ ਚਾਹੀਦੇ ਨੇ ਉਹ ਦਿਓ, ਉਪਲਬਧ ਕਰਾਓ। ਸ਼੍ਰੋਮਣੀ ਕਮੇਟੀ ਕਹਿੰਦੀ ਲਓ ਜੀ, ਕਰਾ ਦਿੰਦੇ ਆ। ਠੀਕ ਹੈ। ਅਗਲੇ ਕਹਿੰਦੇ ਜੀ ਅਸੀਂ ਤੁਹਾਡੇ ਬੈਂਕ ਖਾਤਿਆਂ ਦੇ ਵੀ ਹਿਸਾਬ ਕਿਤਾਬ ਲਵਾਂਗੇ, ਸੀਲ ਕਰਾਂਗੇ, ਆਪਣੇ ਕੋਲ ਰੱਖਾਂਗੇ, ਬਈਆਂ ਵੀ ਚੱਕਾਂਗੇ, ਪੁਰਾਣਾ ਵੀ ਹਿਸਾਬ ਫਰੋਲ ਲਾਂਗੇ, ਇਹ ਵੀ ਕਰਾਂਗੇ, ਉਹ ਵੀ ਕਰਾਂਗੇ। ਹੁਣ ਸ਼੍ਰੋਮਣੀ ਕਮੇਟੀ ਨੂੰ ਜਾਂ ਤਾਂ ਇਹ ਦਖਲ ਲੱਗਦਾ, ਸਹੀ ਹੈ, ਜਾਂ ਡਰ ਲੱਗਦਾ ਕਿ ਸਾਡੇ ਰਾਜ ਖੁੱਲਣਗੇ। ਨਹੀਂ ਤਾਂ ਸੱਚਾ ਕੋਰਾ ਬੰਦਾ ਹੋਵੇ ਉਹ ਕਹੇ ਵੀ ਅਸੀਂ ਤਾਂ ਲਾਈਵ ਦਿਖਾਵਾਂਗੇ, ਆਜੋ ਬੈਠ ਜਾਓ, ਖੋਲ ਕੇ ਰੱਖਦੇ ਸਾਰੇ ਬਈ ਖਾਤੇ, ਬਾਹਰ ਪਏ ਨੇ ਵਿਹੜੇ 'ਚ, ਮੀਡੀਆ ਵੀ ਆਓ ਕੱਲੀ ਮੱਤ ਤੇ ਕਰਦੇ ਆ ਬਹਿਸ, ਆਜੋ ਬੈਠੋ। ਜਾਂ ਉਹਨਾਂ ਦਾ ਹੁਣੇ ਨੀਤੀਗਤ ਸਟੈਂਡ ਆਪਣੀ ਸੰਸਥਾ ਦੇ ਪੱਧਰ ਤੇ ਸਹੀ ਹੈ ਵੀ ਕਿ ਤੁਹਾਡੀ ਸਾਡੀ ਨਿੱਜਤਾ ਤੇ ਹਮਲਾ ਹੈ, ਸਾਡੇ 'ਚ ਦਖਲਅੰਦਾਜ਼ੀ ਹੈ। ਉਹ ਕਹਿੰਦੇ ਸਾਨੂੰ ਜਥੇਦਾਰ ਸਾਹਿਬ ਨੇ ਸਿਰਫ ਇਹ ਕਿਹਾ ਸੀ ਕਿ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਤੁਹਾਡੇ ਨਾਲ ਸਹਿਯੋਗ ਕਰਨਾ। ਠੀਕ ਹੈ। ਤੇ ਤੁਸੀਂ ਜੇ ਉਹ ਤੋਂ ਵੱਧ ਕੇ ਕੁਝ ਭਾਲਦੇ ਹੋ ਫੇਰ ਨਹੀਂ। ਹੁਣ ਉਹ ਜਿੰਨਾ ਦੇਣਾ ਸੀ ਅਸੀਂ ਰਿਕਾਰਡ ਤੁਹਾਨੂੰ ਦੇਤਾ ਜੀ, ਜਿੰਨੀ ਵਾਰ ਤੁਸੀਂ ਆਏ ਅਸੀਂ ਉਪਲਬਧ ਕਰਾਤਾ, ਫੋਟੋ ਕਾਪੀਆਂ ਤੁਹਾਨੂੰ ਦਿੱਤੀਆਂ। ਠੀਕ ਹੈ। ਤੇ ਅਸਲੀ ਜੇ ਲੋੜ ਹੋਊਗੀ ਅਦਾਲਤ 'ਚ ਪੇਸ਼ ਕਰਾਂਗੇ, ਤੁਹਾਨੂੰ ਨਹੀਂ ਦਿੰਦੇ। ਤੇ ਪਰ ਜੇ ਤੁਸੀਂ ਉਹ ਤੋਂ ਬਿਨਾਂ ਕੁਝ ਭਾਲਦੇ ਹੋ ਉਹ ਹੁਣ ਜਮਾ ਨਹੀਂ ਮਿਲਣਾ। ਠੀਕ ਹੈ। ਤੁਸੀਂ ਤਾਂ ਬੈਂਕਾਂ ਤੱਕ ਜਾ ਰਹੇ ਸੀ, ਖਾਤਿਆਂ ਕੁੱਤਿਆਂ ਨੂੰ ਕਾਰਵਾਈ ਕੀਤੀ ਸੀ ਖਬਰ ਹੋ ਗਈ। ਬਿਲਕੁਲ। ਇਸ ਲਈ ਐਸਜੀਪੀਸੀ ਨੇ ਕੱਲ ਆਪਣੀ ਅੰਤਰਿਮ ਕਮੇਟੀ ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ। ਔਰ ਇਹ ਫੈਸਲਾ ਲੈਣ ਦੀ ਤਾਕਤ ਮੈਨੂੰ ਲੱਗਦਾ ਉਹਨਾਂ ਨੂੰ, ਜਿਹੜਾ ਉਹਨਾਂ ਨੇ 30 ਤਰੀਕ ਨੂੰ ਇਕੱਠ ਬੁਲਾਇਆ ਸੀ ਵੱਡਾ, ਉਸ ਇਕੱਠ ਦੇ ਵਿੱਚੋਂ ਮਤਲਬ ਕਿ ਫੈਸਲਾ ਹੋਇਆ, ਜਿਹਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਮਤਲਬ ਕਿ ਨਿਹੰਗ ਜਥੇਬੰਦੀ ਦੇ ਮੁਖੀ ਬਾਬਾ ਬਲਵੀਰ ਸਿੰਘ ਹੋਰੀ ਵੀ ਆ ਰਹੇ ਨੇ, ਕੁਝ ਹੋਰ ਵਿਦਵਾਨ ਵੀ ਆ ਰਹੇ ਨੇ। ਉਹਦੇ ਵਿੱਚ ਵੱਡੀ ਜਿਹੜੀ ਸਾਂਝੀ ਰਾਏ ਬਣੀ ਕਿ ਬਈ ਪੰਜਾਬ ਸਰਕਾਰ ਨੂੰ ਇਹ ਸੋਧ ਕਰਨੀ ਚਾਹੀਦੀ ਐਕਟ ਦੇ ਵਿੱਚ, ਜਿਹੜਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ ਬਣਾਇਆ। ਸੋ ਇਸ ਲਈ ਇਹ ਸਾਰੀਆਂ, ਕਿਉਂਕਿ ਐਕਟ ਵਾਲੇ ਮਾਮਲੇ 'ਚ ਸਰਕਾਰ ਘਿਰਦੀ ਆ ਤੇ ਉਸ ਮਾਮਲੇ 'ਚ ਐਸਜੀਪੀਸੀ ਤੇ ਦਬਾਅ ਬਣਾਉਣਾ ਚਾਹੁੰਦੀ ਹੈ। ਉਹਦੇ ਵਿੱਚੋਂ ਇਹ ਦੇਖਿਆ ਜਾ ਰਿਹਾ ਕਿ ਸਿੱਟ ਨੂੰ ਚਾਬੀ ਤਾਂ ਤੇ ਚੜਾਈ ਹੈ ਦੁਬਾਰਾ। ਇਹ ਸਾਰਿਆਂ ਦੇ ਵਿੱਚ ਟਕਰਾਅ ਵਾਧਾ ਦਿਖ ਰਿਹਾ। ਔਰ ਬੇਸ਼ੱਕ ਸ਼੍ਰੋਮਣੀ ਕਮੇਟੀ ਨੇ ਇਨਕਾਰ ਕਰਤਾ, ਇਹਦਾ ਮਤਲਬ ਸਿੱਟ ਜਿੱਥੋਂ ਤੁਰੀ ਸੀ ਮੁੜ ਕੇ ਆ ਕੇ ਉੱਥੇ ਖੜ ਗਈ। ਸਹੀ ਹੈ। ਇਹ ਮਾਮਲਾ ਜਿੱਥੋਂ ਆਰੰਭ ਹੋਇਆ ਸੀ ਉੱਥੇ ਹੀ ਆ ਕੇ ਰੁਕ ਗਿਆ। ਤੇ ਜੇ ਹੁਣ ਇਹ ਸਥਿਤੀ ਹੈ, ਇਹਦਾ ਮਤਲਬ ਇਹ 2027 ਦੀਆਂ ਚੋਣਾਂ ਦੇ ਵਿੱਚ ਮੁੱਦਿਆਂ 'ਚੋਂ ਮੁੱਦਾ ਬਣੂਗਾ। ਪਰ ਧਾਰਮਿਕ ਮਸਲੇ ਨੂੰ ਜੇ ਤੁਸੀਂ ਰਾਜਨੀਤਿਕ ਤੌਰ ਤੇ ਵਰਤਣ ਦੀ ਕੋਸ਼ਿਸ਼ ਕਰੋਗੇ, ਉਹ ਪੰਜਾਬ ਲਈ, ਕੌਮ ਲਈ, ਸੰਗਤ ਲਈ ਸ਼ੁਭ ਸੰਕੇਤ ਨਹੀਂ ਹੁੰਦਾ ਕਿਸੇ ਲਈ। ਸਹੀ ਹੈ। ਬਿਲਕੁਲ। ਤੇ ਅਗਲੀ ਗੱਲ ਕਰਕੇ ਕਹਿੰਦੇ ਝਾੜੂ ਦੀ ਵੀ ਬੇਅਦਬੀ ਹੋ ਗਈ ਜੀ, ਕਮਾਲ ਦੀ ਗੱਲ ਹੈ। ਪ੍ਰਵੀਨ ਜੀ, ਇਹ ਪਿਛਲੇ ਦਿਨੀ ਜਿਹੜਾ ਕਾਨੂੰਨ ਬਣਾਇਆ ਜੀ, ਬੇਅਦਬੀ ਰੋਕੂ ਜਾਗਤ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026, ਉਸ ਨੂੰ ਲੈ ਲਓ।
ਉਹ ਤੋਂ ਪਹਿਲਾਂ 2015 ਤੋਂ ਲੈ ਕੇ 2026 ਤੱਕ ਹੋਣ ਵਾਲੀਆਂ ਬੇਅਦਬੀਆਂ ਘਟਨਾਵਾਂ ਨੂੰ ਲੈ ਲਓ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲਿਆਂ 'ਚ, ਗੁਟਕਾ ਸਾਹਿਬ ਦੇ ਮਾਮਲਿਆਂ 'ਚ, ਭਗਵਤ ਗੀਤਾ ਦੇ ਮਾਮਲਿਆਂ 'ਚ, ਰਾਮਾਇਣ, ਹੋਰ ਧਾਰਮਿਕ ਗ੍ਰੰਥ, ਬਾਈਬਲ, ਕੁਰਾਨ, ਕਿੰਨੇ ਮਾਮਲੇ ਸਮੇਂ-ਸਮੇਂ ਸਾਹਮਣੇ ਆਉਂਦੇ ਰਹੇ ਜੀ। ਉਹ ਸਾਰੇ ਮਾਮਲਿਆਂ 'ਚ ਅੱਜ ਸਥਿਤੀ ਇਹ ਬਣ ਗਈ ਕਿ ਜੇ ਅਸੀਂ ਕਿਤੇ ਅਖਬਾਰ 'ਚ, ਸੋਸ਼ਲ ਮੀਡੀਆ ਤੇ ਪੜ੍ਹਦੇ ਹਾਂ, ਲਿਖਦੇ ਹਾਂ, ਸੁਣਦੇ ਹਾਂ, ਸਾਡੇ ਕੰਨੀ ਅੱਖੀਂ ਕਿਤੇ ਬੇਅਦਬੀ ਸ਼ਬਦ ਪੈ ਜਾਵੇ ਤਾਂ ਸਾਡੇ ਅੰਦਰ ਇੱਕ ਧਾਹ ਉੱਠਦੀ ਹੈ, ਇੱਕ ਪੀੜ ਉੱਠਦੀ ਹੈ, ਸਾਡਾ ਧਿਆਨ ਉਹਨਾਂ ਘਟਨਾਵਾਂ ਵੱਲ ਤੁਰੰਤ ਜਾਂਦਾ ਹੈ ਜੀ। ਤੇ ਪੰਜਾਬ ਸਰਕਾਰ ਇੱਕ ਕਾਰਵਾਈ ਪਾਉਂਦੀ ਹੈ, ਪੁਲਿਸ ਇੱਕ ਕੇਸ ਦਰਜ ਕਰਦੀ ਹੈ ਝਾੜੂ ਦੀ ਬੇਅਦਬੀ। ਹੁਣ ਇਹ ਬੇਅਦਬੀ ਸ਼ਬਦ ਨਾਲ ਖੇਡ ਹੋ ਰਿਹਾ ਜੀ। ਸਹੀ ਹੈ ਕਿ ਲੋਕਾਂ ਦੇ ਮਨਾਂ 'ਚ ਬੇਅਦਬੀ ਸ਼ਬਦ ਨੂੰ ਪੜ੍ਹਦੇ ਆ ਉਹ ਭਾਵਨਾਵਾਂ ਜਾਗਣ ਦੀ ਬਜਾਏ ਹਾਸਾ ਠੱਠਾ ਆਵੇ। ਇਸ ਸ਼ਬਦ ਦੀ ਉਹ ਜੋ ਮਾਰ ਸਾਡੇ ਤੇ ਪਈ ਹੈ ਉਸ ਨੂੰ ਦਰਕਨਾਰ ਕਰ ਦੇਣ। ਸਹੀ ਹੈ। ਉਹਨਾਂ ਘਟਨਾਵਾਂ ਦੇ ਹਵਾਲੇ ਨਾਲ ਸਾਰੀ ਜੋ ਸਥਿਤੀ ਬਣੀ ਆ ਉਹਨੂੰ ਤੋੜ ਮਰੋੜਨ ਦੀ ਕੋਸ਼ਿਸ਼ ਹੈ ਕਿ ਜਦੋਂ ਵੀ ਕਦੇ ਬੇਅਦਬੀ ਦੀ ਗੱਲ ਆਵੇ ਤੇ ਲੋਕਾਂ ਦੇ ਦਿਮਾਗ 'ਚ ਜਦੇ ਝਾੜੂ ਵਾਲੀ ਬੇਅਦਬੀ ਆ ਜਾਵੇ ਤੇ ਗੱਲ ਹਾਸੇ ਠੱਠੇ ਨੂੰ ਲੰਘ ਜਾਵੇ, ਇੱਧਰ ਨੂੰ ਲੰਘ ਜਾਵੇ। ਕਿੱਧਰ ਨੂੰ ਤੋੜਨਾ ਚਾਹੁੰਦੇ ਹੋ ਤੁਸੀਂ? ਸਹੀ ਹੈ। ਝਾੜੂ ਦੀ ਬੇਅਦਬੀ ਕਹਿੰਦੇ ਜੀ। ਹੁਣ ਬਈ ਇੱਕ ਧਿਰ ਜਿੱਤੀ, ਇੱਕ ਧਿਰ ਹਾਰੀ ਤੇ ਜਿੱਤਦਿਆਂ ਨੇ ਜਸ਼ਨ ਮਨਾਏ। ਜਸ਼ਨ ਮਨਾਉਂਦਿਆਂ ਨੇ ਕਹਿੰਦੇ ਜੀ ਸੰਕੇਤਕ ਤੌਰ ਤੇ ਕੁਝ ਨੇ ਝਾੜੂ ਖੋਲ ਕੇ ਪਿੱਛੋਂ ਕੀਲੇ ਖਿਲਾਰਤੇ ਤੇ ਖਿਲਰੇ ਝਾੜੂਆਂ ਨੂੰ ਜੀ ਇਹ ਕਹਿੰਦੇ ਜੀ ਝਾੜੂ ਦੀ ਸਾਡੀ ਚੋਣ ਨਿਸ਼ਾਨ ਦੀ ਬੇਅਦਬੀ ਹੈ। ਬਈ ਕੱਲ ਨੂੰ ਤਾਂ ਜਨਾਨੀਆਂ ਝਾੜੂ ਜਦੋਂ ਪੁਰਾਣਾ ਹੋ ਜਾਂਦਾ, ਘਸ ਜਾਂਦਾ, ਕੂੜੇ 'ਚ ਵੀ ਸੁੱਟ ਦਿੰਦੀਆਂ। ਹਾਂਜੀ ਹਾਂਜੀ, ਬਿਲਕੁਲ ਸਹੀ। ਤਾਂ ਫਿਰ ਤਾਂ ਤੁਸੀਂ ਉਹਨਾਂ ਘਰਾਂ ਦੇ ਉੱਤੇ ਵੀ ਕਾਰਵਾਈ ਕਰੋਗੇ। ਘਰ ਨੂੰ ਤਾਂ ਇਹ ਝਾੜੂ ਦੀਆਂ ਬੇਅਦਬੀਆਂ ਦੇ ਕੇਸ ਹੋਣ ਲੱਗ ਜਾਣਗੇ ਜੀ। ਥੋੜਾ ਤਾਂ ਪਾਰਟੀ ਦਾ ਚੋਣ ਨਿਸ਼ਾਨ ਤਾਂ ਰਹਿਣਾ ਹੀ ਆ। ਉਹ ਕੱਲ ਤੁਸੀਂ ਦੁਕਾਨਾਂ 'ਚ ਜਾਓਗੇ ਜੀ ਕਿ ਇਹ ਦੇਖੋ ਜੀ ਝਾੜੂ ਬਾਹਰ ਭੁੰਜੇ ਸਿੱਟਿਆ ਜੀ, ਇਹ ਤਾਂ ਅਪਮਾਨ ਕਰਤਾ ਜੀ ਇਹਨਾਂ ਨੇ, ਝਾੜੂ ਦਾ ਉੱਪਰ ਰੱਖੋ ਜੀ ਰੈਕ ਤੇ ਚਾਦਰ ਵਿਛਾ ਕੇ। ਚਾਹੁੰਦੇ ਕੀ ਹੋ ਤੁਸੀਂ ਜੀ? ਦਿਖਾਉਣਾ ਕੀ ਚਾਹੁੰਦੇ ਹੋ? ਝਾੜੂ ਦੀ ਤੁਲਨਾ ਕਿਹਦੇ ਨਾਲ ਕਰਾਉਣਾ ਚਾਹੁੰਦੇ ਹੋ? ਸਿੰਪਲ ਹੈ, ਚੋਣ ਨਿਸ਼ਾਨ ਹੈ, ਠੀਕ ਹੈ। ਸਹੀ ਹੈ। ਚੋਣ ਨਿਸ਼ਾਨ ਤਾਂ ਲੋਕਾਂ ਨੂੰ ਕਿਸੇ ਨੂੰ ਗੜਬੀ ਵੀ ਮਿਲਦੀ ਹੈ, ਕਿਸੇ ਨੂੰ ਜੱਗ ਵੀ ਮਿਲਦਾ। ਕੱਲ ਨੂੰ ਕਹੋਗੇ ਜੀ ਬਾਹਰ ਨੂੰ ਤੁਰ ਗਿਆ ਸੀ ਜੀ, ਗੜਬੀ ਲੈ ਕੇ ਅਪਮਾਨ ਕਰਤਾ। ਸਹੀ ਹੈ। 36 ਤਰ੍ਹਾਂ ਦੇ ਚੋਣ ਨਿਸ਼ਾਨ ਮਿਲਦੇ ਨੇ ਲੋਕਾਂ ਨੂੰ। ਤੇ ਇਸ ਤਰ੍ਹਾਂ ਦਾ ਵਰਤਾਰਾ, ਇੰਨੀ ਹਲਕੀ ਰਾਜਨੀਤੀ, ਇੰਨੀ ਘਟੀਆ ਰਾਜਨੀਤੀ, ਤੁਸੀਂ ਲੋਕਾਂ ਨੂੰ ਕਿਹੜੇ ਮਸਲਿਆਂ 'ਚ ਉਲਝਾਉਣਾ ਚਾਹੁੰਦੇ ਹੋ? ਹੁਸ਼ਿਆਰਪੁਰ ਦੀ ਘਟਨਾ ਹੈ, DDR ਕੱਟੀ ਹੈ ਦਰਜਨ ਦੇ ਕਰੀਬ ਬੰਦਿਆਂ ਤੇ, ਉਹਨਾਂ 'ਚ ਇੱਕ ਬੰਦਾ ਚੱਕ ਵੀ ਲਿਆ, ਗ੍ਰਿਫਤਾਰ ਵੀ ਕਰ ਲਿਆ। ਤੇ ਫਿਰ ਪੁਲਿਸ ਨੂੰ ਪੁੱਛੋ, ਕਹਿੰਦੇ ਨਹੀਂ ਜੀ ਇਹ ਹੁੱਲੜਬਾਜ਼ੀ ਕਰ ਰਹੇ ਸੀਗੇ ਜੀ ਜਿੱਤ ਦੀ ਆੜ ਦੇ ਵਿੱਚ। ਕਮਾਲ ਹੈ ਵੀ। ਬਿਨਾਂ FIR ਤੋਂ ਪੰਜਾਬ ਭਰ ਦੇ ਵਿੱਚ ਤੁਸੀਂ ਕਹਿੰਦੇ ਹੋ ਜੀ 900 ਤੋਂ ਵੱਧ ਬੰਦੇ ਆਮ ਆਦਮੀ ਪਾਰਟੀ ਦੇ ਜਿੱਤੇ। ਉਹ ਤਾਂ ਚੁੱਪ ਕਰਕੇ ਘਰੋਂ ਚਲੇ ਗਏ ਹੋਣੇ। ਉਹਨੇ ਤਾਂ ਕੋਈ ਨਾਰਾ ਵੀ ਨਹੀਂ ਮਾਰਿਆ ਹੋਣਾ। ਸਹੀ ਹੈ, ਬਿਲਕੁਲ। ਕੋਈ ਹੁਲਾਰਾ ਵੀ ਨਹੀਂ ਮਾਰਿਆ ਹੋਣਾ, ਕੋਈ ਲਲਕਾਰਾ ਵੀ ਨਹੀਂ ਮਾਰਿਆ ਹੋਣਾ। ਉੱਥੇ ਨਹੀਂ ਦਿਖੀ ਕਦੇ ਹੁੱਲੜਬਾਜ਼ੀ। ਗੱਡੀਆਂ 'ਚੋਂ ਬਾਹਰ ਨਿਕਲਦੇ ਨੇ ਤਾਂ ਕਿੰਨਿਆਂ ਕਦੇ ਚਲਾਨ ਕੱਟਦੇ ਤੁਸੀਂ ਵੀ ਕਿ ਹਾਂ ਇਹ ਤੁਸੀਂ ਜੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ, ਮੋਟਰਸਾਈਕਲਾਂ ਦੇ 4-4 ਚੜੇ ਹੋ, ਝੰਡੇ ਇੰਨੇ ਲਾਏ ਨੇ, ਗੱਡੀਆਂ 'ਚੋਂ ਬਾਹਰ ਨਿਕਲ ਕੇ ਤੁਸੀਂ ਸੜਕਾਂ ਦੇ ਉੱਤੇ ਘੁੰਮ ਰਹੇ ਹੋ, ਰੰਗ ਸਿੱਟਦੇ ਫਿਰ ਰਹੇ ਹੋ, ਆਹ ਕੁਛ ਕਰਦੇ ਫਿਰ ਰਹੇ ਹੋ। ਉੱਥੇ ਕਿੰਨੇ ਕਦੇ ਚਲਾਨ ਕੱਟੇ ਦਿਖਾ ਦਿਓ। ਸਹੀ ਹੈ। ਜਾਂ ਤਾਂ ਪੂਰੇ ਪੰਜਾਬ 'ਚ ਕੋਈ ਮੁਹਿੰਮ ਚਲਾ ਲੈਂਦੇ ਨਾ। ਅਸਲ 'ਚ ਉਹੀ ਹੈ ਜੀ ਕਿ ਹਾਰ ਬਰਦਾਸ਼ਤ ਨਹੀਂ ਹੁੰਦੀ ਕਿ ਇੰਨਾ ਧੱਕਾ, ਵਧੀਕੀ, ਜ਼ੋਰ ਜਮੈਸ਼ ਕਰਕੇ ਵੀ ਜੇ ਕੋਈ ਹੋਰ ਧਿਰ ਜਿੱਤਦੀ ਆ। ਉਹੀ ਇਹੀ ਕਾਰਨ ਮਜੀਠੀਆ ਦਾ, ਇਹੀ ਕਾਰਨ ਹੁਣ ਇੱਥੇ ਹੈ। ਸੋ ਇਸ ਲਈ ਅਗਲੇ ਤਾਂ ਕਹਿੰਦੇ ਹੋਣੇ ਨਾ SSP ਨੂੰ ਕਿ ਤੇਤੋਂ ਮਜੀਠੀਆ ਲੱਭ ਵੀ ਨਹੀਂ ਹੋ ਰਿਹਾ ਤੇ ਤੇਤੋਂ ਸਾਡੀਆਂ ਸੀਟਾਂ ਵੀ ਨਹੀਂ ਬਚਾ ਹੋ ਰਹੀਆਂ ਸੀ। ਵੀ ਜੇ ਪੁਲਿਸ ਨੇ ਹੀ ਜਿਤਾ ਕੇ ਦੇਣੇ ਆ ਬੰਦੇ, ਸਹੀ ਹੈ, ਫਿਰ ਤੁਸੀਂ ਚੋਣਾਂ ਕਾਹਨੂੰ ਲੜਦੇ ਹੋ ਜੀ? ਸੋ ਇਸ ਲਈ ਇਹ ਕੁੱਲ ਵਰਤਾਰਾ ਬਖਲਾਹਟ ਦੇ ਵਿੱਚੋਂ ਹੈ ਤੇ ਇਹ ਚੰਗੇ ਰਾਹ ਨਹੀਂ ਪੈ ਰਹੀ ਆਮ ਆਦਮੀ ਪਾਰਟੀ। ਇਹ ਵੱਡੀਆਂ ਗਲਤੀਆਂ ਕਰ ਰਹੀ ਹੈ ਜੀ। ਬਿਲਕੁਲ। ਤੇ ਅਗਲੀ ਗੱਲ ਕਰ ਲਈਏ 에ਅਰਪੋਰਟ ਦੀ। ਹਲਵਾਰਾ 에ਅਰਪੋਰਟ ਨੂੰ ਬਹੁਤ ਜ਼ਿਆਦਾ ਪ੍ਰਚਾਰਿਆ ਗਿਆ ਸੀਗਾ, ਪਰ ਹਨੇਰੀ ਆਈ ਤੇ ਕਹਿੰਦੇ ਉੱਡੀ ਗਿਆ ਜੀ ਹਲਵਾਰਾ 에ਅਰਪੋਰਟ। ਤਾਂ ਪ੍ਰਵੀਨ ਜੀ ਅਜੇ ਨਾ ਤਾਂ ਮਾਨਸੂਨ ਆਇਆ, ਨਾ ਹੀ ਪ੍ਰੀ ਮਾਨਸੂਨ ਆਇਆ। ਅਜੇ ਤਾਂ ਮੌਸਮ ਦੀ ਤਬਦੀਲੀ ਦੇ ਨਾਲੇ ਮਤਲਬ 4 ਕਣੀਆਂ ਪੈ ਜਾਣ, ਹੈ ਨਾ, ਬਾਛੜ ਆ ਜਾਵੇ, ਕੋਈ ਉਹਦੇ ਨਾਲ ਹਨੇਰੀ ਦਾ ਬੁੱਲਾ ਆ ਜਾਵੇ ਤੇ ਪੰਜਾਬ 'ਚ ਹਨੇਰੀ ਝੱਖੜ ਆਉਣਾ ਕੋਈ ਨਵੀਂ ਗੱਲ ਹੈ? ਸਹੀ ਹੈ। ਪਹਿਲਾਂ ਕਦੇ ਹਨੇਰੀਆਂ ਝੱਖੜ ਤੂਫਾਨ ਨਹੀਂ ਆਏ? ਜੜ੍ਹਾਂ ਤੋਂ ਦਰਖਤ ਉੱਠ ਜਾਂਦੇ ਨੇ, ਹੈ ਨਾ, ਉਖੜ ਜਾਂਦੇ ਨੇ, ਕਿੰਨਾ ਕੁਝ ਢਹਿ ਢੇਰੀ ਹੋ ਜਾਂਦਾ, ਪੁਰਾਣੇ ਮਕਾਨ ਡਿੱਗ ਜਾਂਦੇ ਨੇ, ਬਹੁਤ ਕੁਝ ਹੁੰਦਾ। ਹੁਣ ਹਲਵਾਰਾ 에ਅਰਪੋਰਟ ਨੂੰ ਅਜੇ ਨਰਿੰਦਰ ਮੋਦੀ ਜੀ ਨੇ 4 ਮਹੀਨੇ ਪਹਿਲਾਂ ਉਦਘਾਟਨ ਕੀਤਾ ਜੀ।
ਤੇ ਬੜਾ ਪ੍ਰਚਾਰਿਆ ਸੀ। 15 ਮਈ ਨੂੰ ਇਹ ਪਹਿਲੀ ਉਡਾਨ ਉੱਡੀ ਆ ਉੱਥੋਂ। ਤੇ ਜਦ ਤਾਂ ਸਾਰੇ ਤਰ੍ਹਾਂ ਵੀਡੀਓ ਰੀਲਾਂ ਪਾ ਕੇ ਦਾ ਕ੍ਰੈਡਿਟ ਲੈ ਰਹੀਆਂ ਸੀ। ਤੇ ਹੁਣ ਜਦੋਂ ਅਜੇ ਪਹਿਲੀ ਹਨੇਰੀ ਝੱਖੜ ਪਹਿਲਾ ਮੀਂਹ ਆਇਆ, ਛੱਤ ਚੋ ਵੀ ਗਈ ਤੇ ਛੱਤ ਉੱਡ ਵੀ ਗਈ। ਇਹ ਮਤਲਬ ਕਿ ਏਅਰਪੋਰਟ ਹੈ ਉਹ ਜਿੱਥੇ ਲਗਜ਼ਰੀਪਣ ਵੀ ਵੱਧ ਹੁੰਦਾ ਹੈ, ਜਿੱਥੇ ਅਮੀਰ ਕਲਾਸ ਨੇ ਵੀ ਆਉਣਾ ਹੁੰਦਾ, ਤੇ ਉਹ ਏਅਰਪੋਰਟ ਜਿੱਥੇ ਸੁਰੱਖਿਆ ਦੇ ਮਾਮਲੇ 'ਚ ਵੀ ਉਹਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ ਜੀ। ਜੇ ਏਅਰਪੋਰਟ ਵਰਗੀ ਥਾਂ ਦੇ ਉੱਤੇ ਆ ਹਾਲ ਹੈ ਕਿ ਵੀ 22 ਕਰੋੜ ਇੱਕ ਹਨੇਰੀ ਉਡਾ ਕੇ ਲੈ ਜਾਵੇ, 22.5 ਕਰੋੜ 54 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਜੀ ਇਹ ਏਅਰਪੋਰਟ ਜੀ। ਤੇ 54 ਕਰੋੜ ਦੀ ਲਾਗਤ ਦੇ ਵਿੱਚੋਂ ਜੋ ਕੁਝ ਨੁਕਸਾਨਿਆ ਗਿਆ ਉਹਦੇ ਤੇ 22 ਕਰੋੜ ਤੋਂ ਵੱਧ ਦਾ ਖਰਚਾ ਹੈ। 22 ਕਰੋੜ 50 ਲੱਖ। ਤੇ ਹੁਣ ਜੇ ਏਅਰਪੋਰਟ ਨੇ ਤਾਂ ਕੇਂਦਰ ਦੇ ਹਵਾਬਾਜ਼ੀ ਮੰਤਰਾਲੇ ਦੇ ਅਧੀਨ ਆਉਂਦੇ ਨੇ। ਸਹੀ ਹੈ। ਪਰ ਘਿਰ ਗਈ ਪੰਜਾਬ ਸਰਕਾਰ ਜੀ, ਫਸ ਗਈ ਪੰਜਾਬ ਸਰਕਾਰ, ਕਿਉਂਕਿ ਜਿਹੜਾ ਹਨੇਰੀ ਨੇ 22 ਕਰੋੜ ਰੁਪਇਆ ਉਡਾਇਆ, 22.5 ਕਰੋੜ ਰੁਪਇਆ ਉਡਾਇਆ, ਉਹ ਬਣਵਾ ਕੇ ਇਹਨਾਂ ਨੇ ਦਿੱਤਾ ਜੀ। ਇਹ ਇਹਨਾਂ ਦੇ PW ਡਿਪਾਰਟਮੈਂਟ ਦੀ ਮਿਹਰਬਾਨੀ ਹੈ। ਇਸ ਲਈ ਫਿਰ ਜਵਾਬ ਤਲਬੀ ਇਹਨਾਂ ਦੀ ਆ। ਇਹਨਾਂ ਦੀ ਹੈ। ਸਹੀ ਹੈ। ਹੁਣ ਤੁਸੀਂ ਹਿਸਾਬ ਲਾ ਲਓ ਜੀ, ਏਅਰਪੋਰਟ ਤੇ ਇਹੋ ਜਿਹਾ ਕੁਝ ਖੇਲਾ ਕਰਦੇ ਨੇ, ਇਹ ਕਪੜਾ ਨਹੀਂ ਤਾਂ ਹੋਰ ਕੀ ਹੈ। ਤੇ ਉਹ ਜੇ ਫਿਰ ਕਾਨੂੰ ਸੜਕਾਂ ਬਣਾਉਣ ਲੱਗੇ, ਪੁਲ ਬਣਾਉਣ ਲੱਗੇ, ਬੱਸ ਅੱਡੇ ਬਣਾਉਣ ਲੱਗੇ, ਇਹਨਾਂ ਆਮ ਲੋਕਾਂ ਦੇ ਲਈ ਇਹੋ ਜਿਹਾ ਕੁਝ ਕਰਦੇ ਹੁਣ ਇੱਥੋਂ ਦਾ ਜਾ ਲਾ ਲਓ। ਹੁਣ DC ਸਾਹਿਬ ਕਹਿ ਰਹੇ ਨੇ, ਅਧਿਕਾਰੀ ਕਹਿ ਰਹੇ ਨੇ, ਨਹੀਂ ਜੀ ਉਹ ਤਾਂ ਹਨੇਰੀ 80 ਕਿਲੋਮੀਟਰ ਦੀ ਪ੍ਰਤੀ ਰਫ਼ਤਾਰ ਨਾਲ ਆ ਗਈ, ਹਨੇਰੀ ਕਰਕੇ ਨੁਕਸਾਨਿਆ ਗਿਆ। ਅੱਛਾ, ਇੰਜਾਂ ਹਨੇਰੀਆਂ ਤਾਂ ਹੋਰ ਆਉਣਗੀਆਂ, ਝੱਖੜ ਤਾਂ ਜੇ ਚੱਲਣਗੇ ਜੀ। ਤੇ ਇਹ ਕਮਾਲ ਦੀ ਹਨੇਰੀ ਆ ਜਿਹੜੀ ਏਅਰਪੋਰਟ ਨੂੰ ਪੈਂਦੀ ਆ, ਨਾਲ ਵਾਲੇ ਕਿਸੇ ਦੇ ਛੱਪਰ ਨੂੰ ਨਹੀਂ ਪਈ। ਮਤਲਬ ਉਸ 30 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਦਾ ਟੀਨ ਉਡਣ ਦੀ, ਕਿਸੇ ਦੀ ਛੱਤ ਉਡਣ ਦੀ, ਕਿਸੇ ਡੇਅਰੀ ਫਾਰਮ ਦਾ ਛੱਤ ਉੱਡਣ ਦੀ, ਕਿਸੇ ਗਰੀਬ ਦਾ ਛੱਪਰ ਉੱਡਣ ਦੀ ਕੋਈ ਇਹੋ ਜਿਹੀ ਖਬਰ ਨਹੀਂ ਆਈ। ਏਅਰਪੋਰਟ ਦੀ ਛੱਤ ਕਿਉਂ ਉਡੀ? ਜੀ ਸਹੀ ਹੈ। ਜਾਂ ਮਤਲਬ ਖੇਲ 'ਚ ਕਪੜਾ ਜ਼ਿਆਦੇ ਆ। ਇਹ ਬਾਚਣ ਦਾ ਵਿਸ਼ਾ ਹੈ। ਕੇਂਦਰ ਸਰਕਾਰ ਦੀ ਵੀ ਜਵਾਬਦੇਹੀ ਤੈਅ ਹੋਣੀ ਬਣਦੀ ਹੈ, ਸੰਬੰਧਿਤ ਵਿਭਾਗਾਂ ਦੀ ਵੀ, ਪੰਜਾਬ ਸਰਕਾਰ ਦੀ ਵੀ। ਸੋ 54 ਕਰੋੜ ਚੋਂ 22.50 ਕਰੋੜ ਤਾਂ ਉੱਡ ਗਿਆ ਜੀ। ਜੀ ਸਹੀ ਹੈ, ਬਿਲਕੁਲ। ਹੁਣ ਕਹਿੰਦੇ ਜੀ ਅਸੀਂ ਡਾਇਰੈਕਟਰ ਕਹਿੰਦਾ ਜੀ ਅਸੀਂ ਰਿਪੇਅਰ ਕਰਾਵਾਂਗੇ, ਇਹ ਕਰਾਵਾਂਗੇ, ਪਰ ਸਵਾਲ ਤਾਂ ਵੱਡਾ ਉਹੀ ਹੈ ਨਾ, ਜਿਵੇਂ ਤੁਸੀਂ ਕਿਹਾ ਵੀ ਹੋਰ ਕਿੰਨੇ ਘਰ ਡਿੱਗੇ ਆ, ਹੋਰ ਕਿੰਨੇ ਰੁੱਖ ਡਿੱਗੇ ਆ। ਰਿਪੇਅਰ ਹੋਣ ਦੇ ਨਾਲ ਤੇ ਫਿਰ ਨਵਾਂ ਖਾਵਾਂਗੇ ਫਿਰ। ਹਾਂਜੀ ਬਿਲਕੁਲ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਕਾਕਰੋਚਾਂ ਦੀ, ਕਹਿੰਦੇ ਹੁਣ ਦਿੱਲੀ ਦੀਆਂ ਸੜਕਾਂ ਤੇ ਨਿਕਲਣਗੇ ਜੀ। ਪ੍ਰਵੀਨ ਜੀ, ਜਦੋਂ ਚੀਫ ਜਸਟਿਸ ਸਾਹਿਬ ਨੇ ਟਿੱਪਣੀ ਕੀਤੀ, ਉਸ ਟਿੱਪਣੀ ਦੇ ਆਧਾਰ ਦੇ ਉੱਤੇ ਇੱਕ ਸੋਸ਼ਲ ਮੀਡੀਆ ਤੇ ਇੱਕ ਪੇਜ ਬਣਿਆ। ਉਸ ਪੇਜ ਤੇ ਪਲਾਂ 'ਚ ਹੀ ਫੋਲੋਅਰ ਵਧੇ, ਉਹਦੇ ਤੇ ਉਹਦੇ ਨਾਲ ਅਟੈਚ ਹੋਏ, ਉਹਦੀ ਚਰਚਾ ਦੇਸ਼ ਭਰ 'ਚ ਤੁਰੀ। ਆਪਾਂ ਮੰਨ ਕੇ ਚੱਲਦੇ ਹਾਂ ਕਿ ਇਸ ਪੇਜ ਬਣਨ ਤੱਕ, ਇਹ ਸੋਸ਼ਲ ਮੀਡੀਆ ਤੇ ਹਵਾ ਵਗਣ ਤੱਕ ਉਹ ਨਰੋਲ ਬੰਦੇ ਦਾ ਨਿੱਜੀ ਫੈਸਲਾ ਸੀ ਜੀ। ਅਭਿਸ਼ੇਕ ਦੀਪਕੇ ਹੈ ਕਿ ਕੁਛ ਹੈ, ਅਭਿਜੀਤ ਦੀਪਕੇ, ਹਾਂਜੀ, ਹੈ ਨਾ। ਉਸ ਉਹਦੇ ਮਾਪੇ ਕਹਿੰਦੇ ਵੀ ਸਾਨੂੰ ਡਰ ਹੈ ਕਿ ਸਾਡਾ ਮੁੰਡਾ ਜਦੋਂ ਭਾਰਤ ਆਏ ਕਿਤੇ ਉਹਨੂੰ ਚੱਕ ਨਾ ਲੈਣ, ਉਹਨੂੰ ਗ੍ਰਿਫਤਾਰ ਨਾ ਕਰ ਲੈਣ। ਠੀਕ ਹੈ। ਪਰ ਉਹ ਕਹਿੰਦਾ ਮੈਂ 6 ਜੂਨ ਨੂੰ ਭਾਰਤ ਆ ਰਿਹਾ ਤੇ ਆਪਾਂ ਦਿੱਲੀ ਏਅਰਪੋਰਟ ਦੇ ਉੱਤੇ ਇਕੱਠੇ ਹੋ ਕੇ ਉੱਥੋਂ ਆਪਾਂ ਦਿੱਲੀ ਦੀਆਂ ਸੜਕਾਂ ਤੇ ਸੰਸਦ ਵੱਲ ਨੂੰ ਜਾਵਾਂਗੇ, ਜੰਤਰ ਮੰਤਰ ਵੱਡਾ ਧਰਨਾ ਲਾਵਾਂਗੇ, ਸਿੱਖਿਆ ਤੰਤਰ ਦੇ ਖਿਲਾਫ ਆਪਣੀ ਮੁਹਿੰਮ ਹੈ, ਨੀਟ ਦਾ ਪੇਪਰ, ਹੋਰ ਪੇਪਰ, ਉਹਨਾਂ 'ਚ ਕੱਪੜੇ, ਸਿੱਖਿਆ ਮੰਤਰੀ ਦਾ ਅਸਤੀਫਾ ਲੈਣਾ। ਹੁਣ ਜੇ ਉਹਦੀ ਆਪਣੀ ਨਿੱਜੀ ਸੋਚ 'ਚੋਂ ਇਹ ਪੇਜ ਬਣਿਆ ਸੀ ਜੀ, ਉਹਦੇ ਆਧਾਰ ਤੇ ਉਹ ਆਪਣੀ ਮਨਸ਼ਾ ਦੇ ਨਾਲ ਹੀ ਅੱਗੇ ਵੱਧ ਰਿਹਾ, ਉਸੇ 'ਚੋਂ ਉਹਨੂੰ ਇਹ ਸੁਪਨਾ ਹੈ ਕਿ ਮੈਂ ਭਾਰਤ ਦੇ ਵਿੱਚ ਨੌਜਵਾਨਾਂ ਨੂੰ ਲੈ ਕੇ ਤੁਰਾਂ ਤੇ ਕੁਝ ਸਾਰਥਕ ਕਰਾਂ, ਫੇਰ ਤਾਂ ਕੋਈ ਧਿਰ ਉਹਨੂੰ ਗਾਂਹ ਨਹੀਂ ਤੁਰਨ ਦਿੰਦੀ। ਫਿਰ ਤਾਂ ਦਿੱਲੀ ਤੇ ਕਾਕਰੋਚ ਮਸਲੇ ਜਾਣਗੇ ਜੀ। ਤੇ ਜੇ ਕਿਸੇ ਧਿਰ ਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਜਲਵਾ ਖਤਮ ਹੋ ਰਿਹਾ, ਹੁਣ ਨਵੀਂ ਪਾਰਟੀ ਪੈਦਾ ਕਰੀਏ ਜਿਹੜਾ ਵਿਰੋਧੀਆਂ ਦੀਆਂ ਵੋਟਾਂ ਵੰਡਾ ਕੇ ਰੱਖੇ, ਫਿਰ ਅਭਿਸ਼ੇਕ ਦੀਪਕੇ ਨਵਾਂ ਅੰਨਾ ਹਜ਼ਾਰੇ ਬਣੂਗਾ ਜੀ। ਫਿਰ ਇਹਦੇ ਵਿੱਚੋਂ ਨਵਾਂ ਅੰਨਾ ਹਜ਼ਾਰੇ ਲੱਭਿਆ ਜਾਊਗਾ। ਸਹੀ ਹੈ। ਇਹ ਸਥਿਤੀ ਹੈ ਕਿ ਰਾਜਨੀਤਿਕ ਤੌਰ ਦੇ ਉੱਤੇ ਵੰਡ ਖੜੀ ਰਹੇ ਤੇ ਇੱਕ ਧਿਰ ਖੜੀ ਰਹੇ, ਜਿਹੜੀਆਂ ਕੇਂਦਰ ਦੇ ਖਿਲਾਫ, ਭਾਜਪਾ ਦੇ ਖਿਲਾਫ ਦੀਆਂ ਵੋਟਾਂ ਉਹਨੂੰ ਵੰਡੀਆਂ ਜਾਂਦੀਆਂ ਰਹਿਣ। ਕਿ ਉਹਦਾ ਖੇਲ ਹੈ ਕਿ ਉਹਦੇ ਲਈ ਹੁਣ ਇਹਨੂੰ ਤਿਆਰ ਕਰ ਲਿਆ ਗਿਆ, ਪਹਿਲਾਂ ਨਹੀਂ ਸੀ। ਜੇ ਬਿਨਾਂ ਕਿਸੇ ਮਤਲਬ ਕਿ ਬੈਰੀਗੇਡ ਤੋਂ ਲੰਘ ਕੇ ਦਿੱਲੀ ਦੀਆਂ ਸੜਕਾਂ ਤੇ ਘੁੰਮਦਾ ਤਾਂ ਇਹਦਾ ਮਤਲਬ ਆਸ਼ੀਰਵਾਦ ਕਿਸ ਦਾ ਮਿਲ ਗਿਆ। ਸਹੀ। ਜਿਹੜੇ ਇੱਕ ਵਿਕਰਮ ਮਜੀਠੀਆ ਵਰਗੇ ਨੂੰ ਥਾਣੇ ਜਾਣ ਤੇ ਇੰਨੇ ਘਬਰਾ ਜਾਂਦੇ ਨੇ, ਬਿਲਕੁਲ ਉਸ ਹਿਸਾਬ ਲਾ ਲਓ ਜੇ ਲੱਖਾਂ ਲੋਕ ਸੜਕਾਂ ਤੇ ਨਿਕਲੇ ਉਹ ਘਬਰਾਉਣਗੇ ਨਹੀਂ।
ਤੇ ਹੁਣ ਇਹ ਦੇਖਣ ਵਾਲਾ ਹੋਊਗਾ ਕਿ ਕੀ ਉਹਨੂੰ ਬਾਅਦ ਚੋਂ ਗੋਦ ਲੈ ਲਿਆ ਕਿਸੇ ਧਿਰ ਨੇ ਕਿ ਪਹਿਲਾਂ ਤੋਂ ਹੀ ਕਿਸੇ ਨੇ ਪਾਲ ਕੇ ਬੜਾ ਕੀਤਾ। ਸਹੀ ਹੈ, ਇਸ ਪਾਸ ਹੋਣਾ ਬਾਕੀ ਤੇ ਜਾਂ ਕੀ ਭਾਰਤ ਦੇ ਵਿੱਚ ਨੇਪਾਲ ਵਰਗੀ ਕੋਈ ਲਹਿਰ ਉੱਠ ਸਕਦੀ ਹੈ ਕਿ ਸਾਰਾ ਪ੍ਰਸਾਰ ਉਧਰ ਨੂੰ ਜਾ ਰਿਹਾ, ਸਾਰੀ ਰਾਜਨੀਤਿਕ ਧਿਰਾਂ ਨੂੰ ਧੱਕ ਕੇ ਕੰਧ ਨਾਲ ਲਾਉਣ ਦੀ ਹਿੰਮਤ ਹੈਗੀ ਹੈ ਇਸ ਨੌਜਵਾਨ ਪੀੜ੍ਹੀ ਦੇ ਵਿੱਚ। ਇਹ ਦੇਖਣ ਵਾਲਾ ਵਰਤਾਰਾ ਹੋਊਗਾ। ਕਿਤੇ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਕਿਤੇ ਦੁਬਾਰਾ ਅਸੀਂ ਇਸ ਨਵੇਂ ਬਦਲਾਅ ਦੇ ਵਿੱਚ ਫੇਰ ਨਾ ਇੱਕ ਵਾਰ ਠੱਗੇ ਜਾਈਏ। ਪੁਰਾਣੀ ਠੱਗੀ ਤੋਂ ਬਾਅਦ ਲੋਕਾਂ ਦਾ ਭਰੋਸਾ ਤਾਂ ਉੱਡ ਗਿਆ ਕਿਸੇ ਨਵੀਂ ਧਿਰ ਤੋਂ। ਪਰ ਅਸੀਂ ਜਿੱਧਰ ਤੁਰ ਪੈਂਦੇ ਹਾਂ ਫਿਰ ਬਿਨਾਂ ਦੇਖੇ ਭੇਡਾਂ ਵਾਂਗ ਤੁਰਤਾ ਪੈਂਦੇ ਨੇ। ਇਸ ਲਈ ਇਹ ਨਜ਼ਰ ਰੱਖਣ ਦੀ ਲੋੜ ਹੈ। ਦੇਖੋ ਗੱਲ ਇਹ ਹੈ ਜੀ, ਅਸਲ ਦੇ ਵਿੱਚ ਸੋਸ਼ਲ ਮੀਡੀਆ ਤੇ ਵੇਖੋ ਵੇਖੀ ਬਹੁਤ ਹੈ, ਭੇਡ ਚਾਲ ਵੀ ਬਹੁਤ ਹੈ। ਇੱਕ ਚੀਜ਼ ਮਗਰ 10 ਬੰਦੇ ਲੱਗ ਗਏ, 15 ਉਹੀ ਨਾਲ ਹੀ ਲੱਗ ਜਾਂਦੇ ਵੀ 10 ਤਾਂ ਪਹਿਲਾਂ ਹੀ ਹੈ, ਅਸੀਂ ਵੀ ਲੱਗ ਜਾਂਦੇ ਹਾਂ। ਪਰ ਪੋਲੀਟੀਕਲ ਧਿਰਾਂ ਕੋਈ ਇਸ ਤਰ੍ਹਾਂ ਨਹੀਂ ਹੁੰਦੀਆਂ, ਫੂਕ ਮਾਰੇ ਤੋਂ ਨਹੀਂ ਉਗਦੀਆਂ ਹੁੰਦੀਆਂ। ਪੋਲੀਟੀਕਲ ਧਿਰਾਂ ਦੇ ਲਈ ਜ਼ਮੀਨੀ ਤੌਰ ਤੇ ਸੰਘਰਸ਼ ਤੇ ਉਹਨਾਂ ਦਾ ਇੱਕ ਪੱਕਾ ਸਿਧਾਂਤ ਹੋਣਾ ਜ਼ਰੂਰੀ ਹੈ। ਜਿਹੜੀ ਕਿ ਆਪਾਂ ਵਿਚਾਰਧਾਰਕ ਮਨਫੀ ਹੋਣ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਨਾ, ਅਸਲ ਦੇ ਵਿੱਚ ਉਹਦੇ ਤੇ ਜ਼ਰੂਰਤ ਹੈ ਕਿ ਉਹ ਗਰਾਊਂਡ ਤੇ ਕੰਮ ਕਰਕੇ, ਲੋਕ ਮੁੱਦਿਆਂ ਤੇ ਬਹਿਸ ਕਰਕੇ, ਲੋਕ ਮੁੱਦਿਆਂ ਤੇ ਪਹਿਰੇਦਾਰੀ ਕਰਕੇ ਕੋਈ ਉਹ ਜਿਹੀ ਧਿਰ ਨਿਤਰੇ ਦਾ ਚੰਗੀ ਹੈ। ਨਹੀਂ ਤਾਂ ਫਿਰ ਆ ਝਾੜੂ ਵਾਲੇ ਪਰਚੇ ਕਰੀ ਜਾਂਦੇ ਆ ਜੀ। ਹੁਣ ਝਾੜੂ ਦੇ ਚੋਣ ਨਿਸ਼ਾਨ ਤੇ ਪਰਚੇ ਕਰਨ। ਹੁਣ ਲੋਕਪਾਲ ਕਿੱਥੇ ਇਹਨਾਂ ਦਾ? ਹਾਂਜੀ ਹਾਂ ਬਿਲਕੁਲ। ਸਵਰਾਜ ਕਿੱਥੇ ਆ ਇਹਨਾਂ ਦਾ? ਪੁੱਛੋ ਨਾ। ਜੀ ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਜੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।